ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਐਲੀਮੀਨੇਸ਼ਨ ਦਾ ਫੈਸਲਾ ਵੀ ਉੱਪਰ ਦੀਆਂ ਏਜੰਸੀਆਂ ਦਾ ਫੈਸਲਾ ਸੀ, ਬੁੱਚੜ ਬੇਅੰਤੇ ਦੀ ਸਰਕਾਰ, ਔਰ ਉਹਨੇ ਸਵਰਨੇ ਘੋਟਣੇ ਨੇ ਇਸ ਲੈਵਲ ਦੇ ਉੱਤੇ ਉਹਨਾਂ ਨੂੰ ਟਾਰਚਰ ਕੀਤਾ ਗਿਆ। ਸਰਬੱਤ ਖਾਲਸਾ ਨੇ ਜਥੇਦਾਰ ਬਣਾ ਕੇ ਉਹਨਾਂ ਨੂੰ ਰੁਤਬਾ ਦਿੱਤਾ, ਪਰ ਇਹ ਵੱਡਾ ਹਿੱਸਾ ਜਿਹੜਾ ਸਰਕਾਰਾਂ ਦੇ ਨਾਲ ਰਲਿਆ ਹੋਇਆ ਜਾਂ ਵੈਸੇ ਗਫਲਤ ਦੀ ਨੀਂਦ ਸੌਣ ਵਾਲਾ, ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਕਦੇ ਪਹਿਲਾਂ ਸ਼੍ਰੋਮਣੀ ਕਮੇਟੀ ਜਾਂ ਭੋਗ ਨਹੀਂ ਪਾਇਆ ਗਿਆ। ਅਕਾਲ ਤਖਤ ਸਾਹਿਬ ਦੇ ਉੱਤੇ ਵੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਹੋਇਆ। ਬਹੁਤ ਸਾਰੇ ਉਹੀ ਸ਼੍ਰੋਮਣੀ ਕਮੇਟੀ ਜਿਹਨੂੰ 30 ਸਾਲ ਯਾਦ ਨਹੀਂ ਆਇਆ, ਹੁਣ ਸ਼ਹਾਦਤ ਯਾਦ ਆਈ ਹੈ। ਜਦੋਂ ਤਿਵਾੜੀ ਦੀ ਰਿਪੋਰਟ ਤਿਆਰ ਹੋਈ ਔਰ ਆਲਮੋਸਟ ਦਿੱਤੀ ਜਾਣ ਵਾਲੀ ਸੀ, ਇੱਕਦਮ ਤਿਵਾੜੀ ਦੇ ਖਿਲਾਫ ਕੋਈ ਐਸੀ ਔਰਤ ਖੜੀ ਕਰ ਦਿੱਤੀ ਗਈ ਜਿਹਨੇ ਬਦ ਅਖਲਾਕੀ ਦਾ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ। ਇਹ ਰਿਪੋਰਟ ਜਿਹੜੀ 97-98 ਦੀ ਸੀ ਤਿਵਾੜੀ ਨੇ ਦਿੱਤੀ, ਇੰਨੇ 25 ਸਾਲ ਕਿਉਂ ਲੱਗੇ ਉਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਬਾਹਰ ਆਉਂਦੇ ਆ। ਤੇ ਉਹੀ ਸਵਰਨਾ ਘੋਟਣਾ ਜਦੋਂ 2014 'ਚ ਮਰਦਾ ਔਰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹ ਅਪਾਇੰਟ ਕੀਤਾ ਗਿਆ ਰਾਗੀ ਵਡਾਲਾ ਨੂੰ ਕਿ ਜੀ ਤੁਸੀਂ ਕੀਰਤਨ ਕਰਨਾ, ਉਹਨਾਂ ਨਾ ਕਰ ਦਿੱਤਾ ਕਿ ਇਹ ਘੋਟਣਾ ਇਹਨੇ ਤਾਂ ਇੰਨੇ ਨੌਜਵਾਨ ਮਾਰੇ ਹੋਏ ਨੇ ਝੂਠੇ, ਔਰ ਜਥੇਦਾਰ ਕੌਂਕੇ ਨੂੰ ਸ਼ਹੀਦ ਕੀਤਾ ਹੋਇਆ। 51,000 ਰੁਪਇਆ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਨੇ ਦਿੱਤਾ, ਉਹਦੇ ਮੁੰਡੇ ਨੇ, ਔਰ ਲੋਕਲ ਜਿਹੜੀ ਸਿੰਘ ਸਭਾ ਸੀ ਉਹਨੂੰ ਆਰਡਰ ਕੀਤਾ ਉਹਨੇ ਜਥੇਦਾਰ ਨੇ ਕਿ ਜੀ ਇਹਦਾ ਤੁਸੀਂ ਭੋਗ ਪਵਾਓ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅਕਾਲ ਤਖਤ ਸਾਹਿਬ ਜੀ ਦਾ ਐਕਟਿੰਗ ਜਥੇਦਾਰ ਥਾਪਿਆ ਗਿਆ ਸੀ। ਉਹ ਸਿੱਖ ਨੌਜਵਾਨੀ ਵਿੱਚ ਹਰਮਨ ਪਿਆਰੇ ਸਨ ਅਤੇ ਖੂਬ ਸਿੱਖੀ ਪ੍ਰਚਾਰ ਕਰਦੇ ਸਨ। ਉਹਨਾਂ ਨੂੰ ਏਜੰਸੀਆਂ ਦੇ ਇਸ਼ਾਰੇ ਤੇ ਪੁਲਿਸ ਅਫਸਰ ਸਵਰਨੇ ਘੋਟਣੇ ਵੱਲੋਂ ਬੜਾ ਤਸੀਹੇ ਦੇ ਕੇ 1 ਜਨਵਰੀ 1993 ਨੂੰ ਭਗੌੜਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਇਸ ਸੰਬੰਧੀ ਪੁਲਿਸ ਅਫਸਰ ਤਿਵਾੜੀ ਦੀ ਰਿਪੋਰਟ ਜਿਹੜੀ ਹੈ ਪਬਲਿਕ ਹੋਈ ਹੈ। ਹੁਣ ਅਚਾਨਕ ਅਕਾਲੀਆਂ ਦੀ ਜਾਗ ਖੁੱਲੀ ਹੈ ਤੇ ਉਹਨਾਂ ਜਥੇਦਾਰ ਕੌਂਕੇ ਨੂੰ ਸ਼ਰਧਾਂਜਲੀਆਂ ਜਿਹੜੀਆਂ ਦੇਣ ਦਾ ਸਿਲਸਿਲਾ ਹੈ ਉਹ ਸ਼ੁਰੂ ਹੋ ਗਿਆ ਹੈ। ਔਰ 30 ਸਾਲ ਸਮੁੱਚੀ ਸਿੱਖ ਕੌਮ ਦਾ ਇਸ ਵਿਸ਼ੇ ਤੇ ਕੌਮ ਕਰਨੀ ਨੀਂਦ ਵਿੱਚ ਸੋਣਾ ਕਿਵੇਂ ਆ ਸਮਝਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕੁਛ ਦਿਨਾਂ ਤੋਂ ਜਦੋਂ ਤੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਤਿਵਾੜੀ ਰਿਪੋਰਟ, ਤਿਵਾੜੀ ਪੁਲਿਸ ਦਾ ਮੁਖੀ ਸੀ, ਵੱਡਾ ਅਫਸਰ ਸੀ IPS ਰੈਂਕ ਦਾ ਪੰਜਾਬ ਦੇ ਵਿੱਚ, ਉਸ ਦੀ ਇਮਾਨਦਾਰੀ ਦਾ ਸਿੱਕਾ ਜਿਹੜਾ ਉਹ ਚੱਲਦਾ ਸੀ। ਔਰ ਬਾਦਲ ਦੀ ਸਰਕਾਰ ਜਦੋਂ ਇਹ 97 ਦੇ ਵਿੱਚ ਹੋਣ ਚਾਹੁੰਦੀ ਹੈ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੂੰ ਆਲਮੋਸਟ 17 ਦਸੰਬਰ ਦੇ ਨੇੜੇ ਤੇੜੇ 1992 ਦੇ ਵਿੱਚ ਘਰੋਂ ਚੁੱਕਿਆ ਗਿਆ ਔਰ ਟਾਰਚਰ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਹੁਣ ਉਹਨਾਂ ਦੀ ਸ਼ਹੀਦੀ ਦਾ ਦਿਨ 1 ਜਨਵਰੀ ਹੈ 1993, ਕਿਉਂਕਿ ਉਦੋਂ ਹੀ ਫਾਈਨਲੀ ਉਹਨਾਂ ਨੂੰ ਗੋਲੀ ਮਾਰ ਕੇ ਔਰ ਫਿਰ ਉਹਨਾਂ ਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ। ਔਰ ਉਸ ਵੇਲੇ ਇਹ ਇੱਕ ਵੱਡੀ ਮੰਗ ਸੀ, ਕਿਉਂਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੋਈ ਛੋਟੀ ਸ਼ਖਸੀਅਤ ਨਹੀਂ ਸਨ। ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਜਦੋਂ ਕਿ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾ ਦਿੱਤਾ ਗਿਆ ਸੀ, ਔਰ ਉਸ ਤੋਂ ਬਾਅਦ ਭਾਰਤੀ ਫੌਜ ਕਈ ਮਹੀਨੇ ਦਰਬਾਰ ਸਾਹਿਬ 'ਤੇ ਕਾਬਜ਼ ਰਹੀ। ਫਿਰ ਹੌਲੀ ਉਹਨਾਂ ਨੇ ਸਾਲ ਐਂਡ ਤੱਕ ਪਹੁੰਚਦਿਆਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਉਹਦਾ ਕੰਟਰੋਲ ਦਿੱਤਾ। ਪਰ ਨਾਲ ਦੀ ਨਾਲ ਜਿਹੜਾ ਉਹ ਸਰਕਾਰ ਸੇਵਾ ਰਾਹੀਂ ਨਿਹੰਗ ਸੰਤਾ ਸਿੰਘ ਨੂੰ ਅੱਗੇ ਲਾ ਕੇ ਜਿਹੜਾ ਉਸ ਬਣਾ ਦਿੱਤਾ ਗਿਆ ਸੀ, ਲੀਪਾ ਪੋਚੀ ਕਰਕੇ ਵਾਪਸ ਅਕਾਲ ਤਖਤ। ਲੇਕਿਨ ਸਿੱਖ ਸੰਗਤਾਂ ਦਾ ਇਹ ਫੈਸਲਾ ਸੀ ਕਿ ਭਾਈ ਅਸੀਂ ਇਹ ਸਰਕਾਰ ਸੇਵਾ ਨਾਲ ਬਣੇ ਇਸ ਨੂੰ ਕਬੂਲ ਨਹੀਂ ਕਰਨਾ, ਸਿੱਖਾਂ ਦੇ ਧੂਏ 'ਚ ਬਣੇ ਇਸ ਤਖਤ ਨੂੰ, ਕਿਉਂਕਿ ਉਹ ਸਾਰੀ ਲੇਬਰ ਬਈਏ ਔਰ ਦੂਸਰੇ ਸੰਤੇ ਦਾ ਤਾਂ ਇਮੇਜ ਉਹਨਾਂ ਨੇ ਦਿੱਤਾ ਸੀ ਨਾਲ ਰੱਖਣ ਦੇ ਲਈ, ਦੱਸਣ ਲਈ ਕਿ ਜੀ ਇਹਨੂੰ ਸਿੱਖ ਬਣਾ ਰਹੇ ਨੇ। ਉਹ ਸਾਰੀ ਉਹਨਾਂ ਦੀਆਂ, ਬੂਟਾ ਸਿੰਘ ਜਿਹੜਾ ਰੀਹੈਬਿਲਿਟੇਸ਼ਨ ਮਿਨਿਸਟਰ ਸੀ ਔਰ ਉਹਨਾਂ ਦੀਆਂ ਜਿਹੜੇ ਪੈਸੇ ਦੇ ਨਾਲ ਉਹ ਬਣ ਰਿਹਾ ਸੀ ਔਰ ਲੇਬਰ ਵੀ ਉਹਨਾਂ ਦੀ ਸੀ। ਔਰ ਇਸੇ ਪੀਰੀਅਡ 'ਚ ਕਿ ਭਾਈ ਕੌਮ ਦੀ ਜਿਹੜੀ ਅਸਲੀ ਲੀਡਰਸ਼ਿਪ ਸੀ ਉਹ ਸੰਤ ਪਿੰਡਾਂ ਵਾਲਿਆਂ ਦੇ ਨਾਲ
ਜਿਹੜਾ ਜਥਾ ਉਹਨਾਂ ਨੇ ਮਰਜੀਵੜਿਆਂ ਦਾ ਤਿਆਰ ਕੀਤਾ ਉਹ ਤਾਂ ਸਾਰੇ ਸ਼ਹੀਦ ਹੋ ਗਏ ਸੀ। ਬਾਕੀ ਜਿਹੜੇ ਕੁਝ ਸਰਵਾਈਵਰ ਸੀ ਉਹ ਰੂਪੋਸ਼ ਸੀ, ਉਹ ਦੇਖ ਰਹੇ ਸੀ ਕਿ ਬਈ ਅਗਲੀ ਅਗਵਾਈ ਕੀ ਹੋਏ। ਇਹ ਉਹੀ ਪੀਰੀਅਡ ਸੀ ਜਦੋਂ ਏਜੰਸੀਆਂ ਨੇ ਬੜੇ ਢੰਗ ਨਾਲ ਇਹ ਜਿਹੜੀ ਹੈ ਰਿਊਮਰ ਵੀ ਜਿਹੜੀ ਹੈ ਫੈਲਾ ਦਿੱਤੀ ਸੀ, ਜਿਹਦਾ ਸ਼ਿਕਾਰ ਅਸੀਂ ਵੀ ਹੋਏ ਲੰਬਾ ਵਕਤ ਸੱਚ ਬੋਲਣ ਕਰਕੇ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ, ਉਹ ਨਿਕਲ ਗਏ ਨੇ। ਸੋ ਇਹ ਵੀ ਇੱਕ ਕਾਰਨ ਸੀ, ਕਿਉਂਕਿ ਬਹੁਤ ਵਾਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੂਨ 84 ਤੋਂ 26 ਜਨਵਰੀ 1986 ਨੂੰ ਜਦੋਂ ਸਰਬੱਤ ਖਾਲਸਾ ਹੋਇਆ, 2 ਸਾਲ ਜਿਹੜਾ ਸਭ ਤੋਂ ਵੱਡਾ ਇਮੋਸ਼ਨਲ ਟਾਈਮ ਸੀ, ਜਿਸ ਨੂੰ ਤੁਸੀਂ ਪੋਲੀਟੀਕਲ ਈਡੀਐਮ 'ਚ ਕਨਵਰਟ ਕਰ ਸਕਦੇ ਸੀ, ਉਹ ਕਿਉਂ ਮਿਸਿੰਗ ਰਿਹਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਜਿਹੜੀ ਕਈ ਮਹੀਨੇ 6-7 ਮਹੀਨੇ ਤਾਂ ਪੁਲਿਸ ਦਾ ਦਰਬਾਰ ਸਾਹਿਬ 'ਤੇ ਹੀ ਕੰਟਰੋਲ ਸੀ ਫੁੱਲੀ, ਅਤੇ ਪੰਜਾਬ ਦੇ ਵਿੱਚ ਉਹਨਾਂ ਨੇ ਇਮੀਡੀਏਟਲੀ ਬਾਅਦ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ, ਜਿਹਨੂੰ ਫੌਜੀ ਆਪਰੇਸ਼ਨ ਉਹਨਾਂ ਨੇ ਵੁੱਡ ਰੋਜ਼ ਦਾ ਨਾਮ ਦਿੱਤਾ ਹੋਇਆ ਸੀ, ਨੌਜਵਾਨਾਂ ਦੀ ਫੜੋ ਫੜਾਈ, ਗ੍ਰਿਫਤਾਰੀਆਂ, ਝੂਠੇ ਪੁਲਿਸ ਮੁਕਾਬਲੇ, ਇਹ ਦੌਰ ਵੀ ਸ਼ੁਰੂ ਹੋਇਆ ਹੋਇਆ ਸੀ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇੱਕ ਜਿਹੜਾ ਪੋਲੀਟੀਕਲ ਸਲੰਬਰ ਵੀ ਉਸ ਪੀਰੀਅਡ 'ਚ ਸੀ, ਉਸ 'ਚ ਇਸ ਗੱਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ। ਫਿਰ ਕਈਆਂ ਨੇ ਤਾਂ ਸਪੌਟ ਦੱਸਣੇ ਸ਼ੁਰੂ ਕਰਤੇ ਕਿ ਪਾਕਿਸਤਾਨ 'ਚ ਫਲਾਣੀ ਥਾਂ ਨੇ, ਕਈਆਂ ਨੇ ਚੀਨ ਤੱਕ ਪਹੁੰਚਾ ਦਿੱਤਾ, ਕਈਆਂ ਨੇ ਅਮਰੀਕਾ ਦੇ ਯੂਬਾ ਸਿਟੀ ਉਹਨਾਂ ਨੂੰ ਪਹੁੰਚਾ ਦਿੱਤਾ। ਲੇਕਿਨ ਇਹ ਫਿਰ ਦਮਦਮੀ ਟਕਸਾਲ ਵੱਲੋਂ ਹੀ ਸਰਬੱਤ ਖਾਲਸਾ ਸੱਦਿਆ ਗਿਆ ਸੀ 26 ਜਨਵਰੀ 1986 ਦਾ। ਹਾਲਾਂਕਿ ਇਹ ਗੱਲ ਆਪਣੀ ਥਾਂ 'ਤੇ ਕਾਇਮ ਰਹੀ, 18-20 ਸਾਲ ਲੱਗੇ ਜਦੋਂ ਦਮਦਮੀ ਟਕਸਾਲ ਨੇ ਸੰਤਾਂ ਦੀ ਸ਼ਹਾਦਤ ਨੂੰ ਕਬੂਲਿਆ, ਪਰ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਵੀ 26 ਜਨਵਰੀ 1986 ਦਾ ਸਰਬੱਤ ਖਾਲਸਾ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦਾ ਹੈ, ਉਸ ਖੰਡਰਾਤ ਬਣੇ, ਔਰ ਉਸ ਦੇ ਵਿੱਚ ਇੱਕ ਤਾਂ ਜ਼ਾਹਰ ਹੈ ਕਿ ਅਕਾਲ ਤਖਤ ਸਾਹਿਬ ਨੂੰ ਸਰਕਾਰੀ ਤਖਤ ਨੂੰ ਢਾਹ ਕੇ ਅਕਾਲ ਤਖਤ ਸੰਗਤਾਂ ਵੱਲੋਂ ਬਣਾਉਣ ਦਾ ਫੈਸਲਾ ਜਿਹੜਾ ਹੈ ਉਹ ਲਿਆ ਜਾਂਦਾ ਹੈ। ਪਰ ਉਸ ਦੇ ਨਾਲ 5 ਮੈਂਬਰੀ ਪੰਥਕ ਕਮੇਟੀ ਵੀ ਚੁਣੀ ਜਾਂਦੀ ਹੈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ, ਜਿਹੜੀ ਸਿਆਸੀ ਤੌਰ 'ਤੇ ਅਗਵਾਈ ਦੇਗੀ। ਪਰ ਉਸ ਸਰਬੱਤ ਖਾਲਸਾ ਨੇ ਸ਼੍ਰੋਮਣੀ ਕਮੇਟੀ, ਜਿਸ ਦਾ ਰੋਲ ਜ਼ਾਹਰ ਹੈ ਟੌੜਾ, ਬਾਦਲ, ਤਲਵੰਡੀ, ਇਹਨਾਂ ਸਾਰਿਆਂ ਦਾ ਰੋਲ ਕੀ ਸੀ 84 ਦੇ ਇਸ ਹਮਲੇ ਦੇ ਵਿੱਚ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹੁਣ ਤਾਂ 20 ਕੇ 22 ਦੇ ਕਰੀਬ ਮੀਟਿੰਗਾਂ ਦਾ ਵੇਰਵਾ ਹੈ, ਜਿਹੜੇ ਕਿ ਬਾਦਲ, ਟੌੜਾ, ਤਲਵੰਡੀ, ਬਰਨਾਲਾ, ਰਾਮੂਵਾਲੀਆ, ਇਹ ਸਾਰੇ ਅੱਡ-ਅੱਡ, ਕਿਤੇ ਇੰਦਰਾ ਗਾਂਧੀ ਦੀ ਕੋਠੀ, ਕੋਈ ਜਿਹੜਾ ਉਹ ਜਹਾਜ਼ਾਂ ਦਾ ਲਾਂਚ ਜਿਹੜਾ ਹੁੰਦਾ ਉਹਦੇ 'ਚ, ਕੋਈ ਸੈਕਟਰੀਏਟ 'ਚ, ਕੋਈ ਨਰਸਿਮਹਾ ਰਾਓ ਦੇ ਨਾਲ ਕਰਦੇ ਰਹੇ। ਸੋ ਇਸ 'ਚ ਇੱਕ ਫੈਸਲਾ ਇਹ ਸੀ ਕਿ ਸ਼੍ਰੋਮਣੀ ਕਮੇਟੀ ਭੰਗ, ਔਰ ਸ਼੍ਰੋਮਣੀ ਕਮੇਟੀ ਦੇ ਉਹੀ ਜਥੇਦਾਰ ਬਣਾਏ ਹੋਏ ਸੀ ਗਿਆਨੀ ਕਿਰਪਾਲ ਸਿੰਘ, ਜਿਹਨੇ ਸਭ ਤੋਂ ਵੱਡਾ ਝੂਠ ਬੋਲਿਆ ਪਰਿਕਰਮਾ 'ਚ ਖਲੋ ਕੇ ਅਕਾਲ ਤਖਤ ਦੀ ਜੂਨ ਦੇ ਪਹਿਲੇ ਹਫ਼ਤੇ ਕਿ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸਾਹਿਬ ਸਿੰਘ ਚਮਕ ਜਿਹੜਾ ਇੰਦਰਾ ਗਾਂਧੀ ਨੂੰ ਅੰਦਰ ਲੈ ਕੇ ਗਿਆ ਜਦੋਂ ਹਮਲੇ ਤੋਂ ਬਾਅਦ, ਜਾਂ ਗਿਆਨੀ ਜ਼ੈਲ ਸਿੰਘ ਜਦੋਂ ਆਇਆ ਫੌਜੀ ਚੀਫ ਦੀ ਹੈਸੀਅਤ ਦੇ ਵਿੱਚ, ਸੋ ਉਹਨਾਂ ਪ੍ਰਤੀ ਵੀ ਸਿੱਖਾਂ ਨੇ, ਹਾਲਾਂਕਿ ਉਸ ਪੀਰੀਅਡ ਦੋਨਾਂ ਦੇ ਉੱਤੇ ਹੀ ਫਿਜ਼ੀਕਲ ਹਮਲੇ ਵੀ ਹੋਏ ਸੀ, ਗਿਆਨੀ ਸਾਹਿਬ ਸਿੰਘ ਦੇ ਉੱਤੇ ਵੀ ਔਰ ਕਿਰਪਾਲ ਸਿੰਘ ਦੇ ਤਾਂ ਖਾਸ ਤੌਰ ਤੇ ਗੋਲੀ ਗਾਲੀ ਵੀ ਚੱਲੀ ਸੀ, ਮਾਰ ਕੁਟਾਈਆਂ ਵੀ ਇਹਨਾਂ ਦੀਆਂ ਹੋਈਆਂ। ਸੋ ਇਸ ਦੌਰ ਦੇ ਵਿੱਚ ਸਿੱਖਾਂ 'ਚ ਬਹੁਤ ਜ਼ਿਆਦਾ ਇਹ ਝੂਠ ਵੀ, ਤੋਸ਼ਾਖਾਨਾ ਠੀਕ ਹੈ, ਕੋਟਾ ਸਾਹਿਬ ਠੀਕ ਹੈ, ਸ਼੍ਰੋਮਣੀ ਕਮੇਟੀ ਦਾ ਰੋਲ ਵੀ। ਸੋ ਜਿਹੜੇ 26 ਜਨਵਰੀ 1986 ਦੇ ਸਰਬੱਤ ਖਾਲਸੇ ਦੇ ਮਤੇ ਸੀ, ਉਹਨਾਂ 'ਚ ਸੀ ਕਿ ਸ਼੍ਰੋਮਣੀ ਕਮੇਟੀ ਭੰਗ, ਇਹਨਾਂ ਦੇ ਬਣਾਏ ਜਥੇਦਾਰ ਨੂੰ ਅਸੀਂ ਨਹੀਂ ਮੰਨਦੇ, ਔਰ ਅਸੀਂ ਜਿਹੜਾ ਜਥੇਦਾਰ ਉਦੋਂ ਭਾਈ ਜਸਬੀਰ ਸਿੰਘ ਰੋਡੇ, ਜਿਹੜੇ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਸਨ, ਉਹਨਾਂ ਦੇ ਵੱਡੇ ਭਰਾ ਜਗੀਰ ਸਿੰਘ, ਭਾਈ ਜਗੀਰ ਸਿੰਘ ਜਿਹੜੇ ਸ਼ਹੀਦ ਹੋਏ ਜੂਨ 84 'ਚ, ਉਹਨਾਂ ਦੇ ਸਪੁੱਤਰ, ਉਹ ਕਿਉਂਕਿ UK ਔਰ ਫੈਡਰੇਸ਼ਨ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਣਾਈ ਦੁਬਈ ਸਨ ਜਦੋਂ ਜੂਨ 84 ਦਾ ਅਟੈਕ ਹੋਇਆ। ਫਿਰ ਉਹਨਾਂ ਦੇ ਬ੍ਰਦਰ ਲਖਬੀਰ ਸਿੰਘ ਰੋਡੇ ਕੈਨੇਡਾ ਆਏ। ਸੋ ਉਹਨਾਂ ਨੂੰ ਜਿਹੜਾ ਹੈ ਉਹ ਜਦੋਂ ਭਾਰਤੀ ਏਜੰਸੀਆਂ ਨੇ ਤਾਲਮੇਲ ਕਰਕੇ ਉਹਨਾਂ ਨੂੰ ਵਾਪਸ UK ਉਤਰਨ ਨਹੀਂ ਦਿੱਤਾ, ਔਰ ਮਨੀਲਾ ਫਿਲੀਪੀਨਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਔਰ ਜੇਲ੍ਹ 'ਚ ਬੰਦ ਸਨ। ਸੋ ਜਦੋਂ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ, ਭਾਈ ਜਸਬੀਰ ਸਿੰਘ ਰੋਡੇ ਜੇਲ੍ਹ 'ਚ ਸੀ, ਔਰ ਉਸ ਸਰਬੱਤ ਖਾਲਸਾ ਨੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜਥੇਦਾਰ ਐਲਾਨਿਆ, ਪਰ ਉਹ ਜੇਲ੍ਹ 'ਚ ਸਨ, ਇਸ ਲਈ ਐਕਟਿੰਗ ਜਥੇਦਾਰ ਦੇ ਤੌਰ 'ਤੇ ਕਿ ਉਹਨਾਂ ਦੀ ਥਾਂ 'ਤੇ ਭਾਈ ਗੁਰਦੇਵ ਸਿੰਘ ਕੌਂਕੇ ਲੀਡ ਕਰਨਗੇ, ਅਕਾਲ ਤਖਤ ਦੇ ਜਥੇਦਾਰ ਨੂੰ ਦੇ ਅਹੁਦੇ ਦੇ ਉੱਤੇ ਵਿਰਾਜਮਾਨ ਹੋਣਗੇ।
ਸੋ ਉਹਨਾਂ ਨੇ, ਔਰ ਇਹ 1986 ਤੋਂ ਜਦੋਂ ਅਸੀਂ 1 ਜਨਵਰੀ 1993 ਨੂੰ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਆਲਮੋਸਟ 7 ਸਾਲ ਉਹਨਾਂ ਦੀ, ਮੈਨੂੰ ਵੀ ਉਹਨਾਂ ਦੇ ਦੀਦਾਰ ਦਾ ਮੌਕਾ ਮਿਲਿਆ। ਇੱਕ ਲੰਮੇ ਝੰਮੇ, ਇੱਕ ਜਿਹਨੂੰ ਦਰਸ਼ਨੀ, ਇੱਕ ਜਿਨ੍ਹਾਂ ਦੇ ਦਰਸ਼ਨ ਕਰਕੇ ਤੁਹਾਡਾ ਮਨ ਰੱਜਦਾ, ਇਹ ਤਾਂ ਤੁਹਾਡਾ ਪਹਿਲਾ ਇੰਪੈਕਟ ਹੁੰਦਾ। ਪਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਜੇਲ੍ਹ 'ਚ ਵੀ ਸਮਾਂ ਗੁਜ਼ਾਰਿਆ, ਕਿਉਂਕਿ ਉਸ ਤੋਂ ਪਹਿਲਾਂ ਸ਼ਹਾਦਤ ਵੇਲੇ ਤਾਂ ਲੁਧਿਆਣਾ ਪੁਲਿਸ ਨੇ ਸਵਰਨੇ ਘੋਟਣੇ ਨੇ ਟੌਰਚਰ ਕਰਕੇ ਸ਼ਹੀਦ ਕੀਤਾ, ਪਰ ਉਸ ਤੋਂ ਪਹਿਲਾਂ ਲੰਬਾ ਵਕਤ ਉਹ ਸੰਗਰੂਰ ਜੇਲ੍ਹ 'ਚ ਵੀ ਰਹੇ। ਔਰ ਜਿਵੇਂ ਸਾਡੇ ਵੀਰ ਭਾਈ ਨਰਿੰਦਰ ਸਿੰਘ ਵਰਜੀਨੀਆ ਤੋਂ ਦੱਸਦੇ ਨੇ, ਜਿਨ੍ਹਾਂ ਨੇ ਉਹਨਾਂ ਦੇ, ਇਹ ਵੀ ਉਦੋਂ ਸੰਗਰੂਰ ਜੇਲ੍ਹ 'ਚ ਸਨ। ਔਰ ਇਸੇ ਤਰ੍ਹਾਂ ਹਰਮਿੰਦਰ ਸਿੰਘ ਸਮਾਣਾ, ਬਾਕੀ ਜਿਨ੍ਹਾਂ ਨੇ ਵੀ ਕਦੇ ਉਸ ਨੈਰੇਟਿਵ ਨੂੰ ਬਿਆਨੇ, ਉਹਨਾਂ ਦੀ ਸ਼ਖਸੀਅਤ, ਕਿਉਂਕਿ ਉਹਨਾਂ ਦੇ ਜੋ ਜੇਲ੍ਹ 'ਚ ਤਾਂ ਉਹੀ ਰੰਗ ਹੋਏਗਾ ਜੋ ਉਹਨਾਂ ਦਾ ਬਾਹਰ ਹੁੰਦਿਆਂ ਸੀ। ਜਿਵੇਂ ਉਹਨਾਂ ਨੇ, ਔਰ ਉਹ ਬਹੁਤ ਚੰਗੀ ਗੁਰਮਤਿ ਦੀ ਕਥਾ ਵੀ, ਔਰ ਅੰਮ੍ਰਿਤ ਸੰਚਾਰ ਪ੍ਰੋਗਰਾਮ। ਔਰ ਮੈਂ ਕੱਲ੍ਹ ਹੀ ਕਿਸੇ ਨੂੰ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਜੀ ਸਾਡੇ ਮਾਨਸਾ, ਬਰਨਾਲਾ, ਦੂਜੇ ਤੀਜੇ ਉਹ ਬੈਲਟ ਵੀ ਜਿਹੜੀ ਅਮਲੀਆਂ ਦੀ ਬੈਲਟ ਵੱਜਦੀ ਸੀ, ਜਾਂ ਦੂਜੇ ਜਿੱਥੇ ਸਿੱਖੀ ਜਾਂ ਕਾਮਰੇਡਾਂ ਦਾ ਜ਼ੋਰ ਸੀ, ਕਿ ਉੱਥੇ ਵੀ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ। 4 ਚੁਫੇਰੇ ਉਹਨਾਂ ਦਾ ਪ੍ਰਭਾਵ ਜਿਹੜਾ ਸੀ ਇੰਨਾ ਜ਼ਿਆਦਾ ਸੀ, ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਅੰਮ੍ਰਿਤ ਵੇਲੇ ਜਾਗਣਾ, 2-2:30 ਵਜੇ ਜਿਹੜਾ ਸਿਮਰਨ ਨਿਤਨੇਮ, ਔਰ ਬਿਲਕੁਲ ਬੇਖੌਫ ਬੇਡਰ। ਔਰ ਉਹਨਾਂ ਦਾ ਪਿੰਡ ਕੌਂਕੇ ਜਿਹੜਾ ਹੈ, ਉਹ ਆਪਣੇ ਆਪ ਦੇ ਵਿੱਚ ਹੀ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਵੇਲੇ ਉਹ ਜੇ ਗੁਰੂ ਨਾਨਕ ਨਿਵਾਸ 'ਚ ਨਿਵਾਸ ਕਰਦੇ ਸੀ ਉੱਪਰ ਛੱਤ ਦੇ ਉੱਤੇ, ਤੇ ਲੋਕ ਆਪਣੇ ਪਰਸਨਲ ਵੀ ਮਸਲੇ ਲੈ ਕੇ ਆਉਂਦੇ ਸੀ। ਕਿਸੇ ਦੀ ਬੱਚੀ ਨੂੰ ਛੱਡਿਆ ਹੋਇਆ, ਕੋਈ ਦਾਜ ਦਾ ਲੋਭੀ ਹੈ, ਕਿਸੇ ਨਾਲ ਹਿੰਦੂ ਪਰਿਵਾਰ ਵੀ ਆਉਂਦੇ ਸੀ। ਸੋ ਬਿਲਕੁਲ ਉਸੇ ਪੈਟਰਨ ਦੇ ਉੱਤੇ ਕੌਂਕੇ ਪਿੰਡ ਜਿਹੜਾ ਹੈ, ਉਹ ਇੱਕ ਕਿਸਮ ਦਾ, ਉਸ ਕਿਸਮ ਦੀ ਇੱਕ ਜਿਹੜੀ ਹੈ ਉਹ ਅਦਾਲਤ ਬਣਿਆ ਹੋਇਆ ਸੀ, ਜਿੱਥੇ ਕਿ ਈਵਨ ਹਿੰਦੂ ਵਪਾਰੀ ਵੀ ਉਸ ਖਿੱਤੇ ਦੇ, ਉਹਨਾਂ ਨੂੰ ਜੇ ਕਿਸੇ ਲੁਟੇਰੇ ਨੇ ਧਮਕੀ ਦਿੱਤੀ ਹੈ ਕੋਈ, ਕਿਉਂਕਿ ਸਿੰਘਾਂ ਦਾ ਵੀ ਆਉਣ ਜਾਣ ਸੀ ਇਹਨਾਂ ਕੋਲ, ਸੋ ਇਹਨਾਂ ਨੂੰ ਇਹ ਸੀ ਕਿ ਏਜੰਸੀਆਂ ਵੀ ਔਰ ਕੁਝ ਲੁਟੇਰੇ ਆਪਣੇ ਤੌਰ ਤੇ ਵੀ ਖਾਮਖਾਹ ਤੰਗ ਕਰਦੇ ਨੇ। ਸੋ ਉਹਨਾਂ ਨੇ ਕਿੰਨੇ ਘਰ ਵਸਾਏ, ਕਿੰਨਿਆਂ ਤੱਕ, ਔਰ ਪੰਚਾਇਤਾਂ ਦੇ ਝਗੜੇ, ਕਿਉਂਕਿ ਇਹ ਜਦੋਂ ਅਸੀਂ ਖਾਲਸਾ ਪੰਚਾਇਤਾਂ ਦੀ ਗੱਲ ਵੀ ਕਰਦੇ ਹਾਂ, ਹੁਣ ਬਹੁਤ ਸਾਰੇ ਜਿਹੜੇ ਸਾਡੇ ਸੋਰਸ ਨੇ ਜਾਂ ਰੀਸੋਰਸ ਨੇ ਪੇਂਡੂ ਸਿੱਖ ਸਮਾਜ ਦੇ, ਤੁਸੀਂ ਦੇਖੋਗੇ ਕਿ ਵੱਡਾ ਹਿੱਸਾ ਇੱਕ ਵਕੀਲਾਂ ਦੇ ਹਵਾਲੇ ਹੁੰਦਾ ਹੈ। ਛੋਟੇ ਛੋਟੇ ਝਗੜੇ ਵੀ ਦੂਜੇ ਉਹਨੂੰ ਐਨਕਰੇਜ, ਅਦਾਲਤਾਂ ਦਾ ਸਿਸਟਮ ਨਾ ਮੁੱਕਣ ਵਾਲਾ ਹੁੰਦਾ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ 'ਚ ਨਸ਼ਿਆਂ ਦੇ ਵਿੱਚ, ਔਰ ਦੂਜਾ ਅਸੀਂ ਦੇਖ ਹੀ ਰਹੇ ਹਾਂ ਵੀ ਇਕੋਨਮੀ ਕਿਸ ਲੈਵਲ ਤੱਕ ਗਰਕੀ ਹੈ। ਸੋ ਇਹ ਇੰਨੀ ਉਹਨਾਂ ਦੀ ਪੋਪੂਲੈਰਿਟੀ ਇਕੱਲੀ ਅੰਮ੍ਰਿਤ ਸੰਚਾਰ ਤੱਕ ਮਹਿਦੂਦ ਨਹੀਂ ਸੀ। ਲੋਕਾਂ ਦੇ ਵਿੱਚ ਵਿਚਰ ਕੇ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਬਣਾਈ, ਉਹਨਾਂ ਨੇ ਦੇਖਿਆ ਵੀ ਅਸੀਂ ਤਾਂ ਇੱਕ ਪਿੰਡਾਂ ਵਾਲਾ ਐਲੀਮੀਨੇਟ ਕੀਤਾ ਹੈ, ਤਾਂ ਦੂਸਰਾ ਪਿੰਡਾਂ ਵਾਲਾ ਖੜਾ ਹੋ ਗਿਆ। ਔਰ ਲੈਜੀਟੀਮੇਟ ਅਕਾਲ ਤਖਤ ਦਾ ਉਹਨਾਂ ਦੇ ਕੋਲ ਇੱਕ ਜਥੇਦਾਰੀ ਦਾ ਰੁਤਬਾ ਵੀ ਸੀ, ਔਰ ਬੇਖੌਫ ਹੋ ਕੇ, ਔਰ ਚੰਗਾ ਜਿਹੜੇ ਆ ਉਹਨਾਂ ਦਾ ਆਪਣਾ ਘਰਾਨਾ ਸੀ, ਜ਼ਿਮੀਂਦਾਰ ਘਰਾਨਾ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਹਜ਼ਾਰਾਂ ਲੋਕ ਜਿਹੜੇ ਨੇ ਆ ਰਹੇ ਨੇ, ਜਾ ਰਹੇ ਨੇ, ਸੈਂਕੜਿਆਂ ਦਾ ਪ੍ਰਸ਼ਾਦਾ ਰੋਜ਼ ਘਰ 'ਚ ਬਣ ਰਿਹਾ। ਕਿ ਪਿੰਡ ਕੌਂਕੇ ਇੱਕ ਜਿਹੜਾ ਹੈੱਡਕੁਆਟਰ ਵਾਂਗ ਸੀ ਐਡਮਿਨਿਸਟ੍ਰੇਸ਼ਨ ਦਾ, ਬਾਕੀ ਉਹ ਵਿਚਰਦੇ ਸੀ ਖੁੱਲ੍ਹੇ ਤੌਰ ਦੇ ਉੱਤੇ। ਸੋ ਉਹਨਾਂ ਨੂੰ ਇੱਕ ਬੜੇ ਨੀਅਤ ਜਿਹੜੇ ਉਸ ਗੈਪ, ਕਿਉਂਕਿ ਅਸੀਂ ਪੀਰੀਅਡ ਦੇਖ ਰਹੇ ਹਾਂ ਜਦੋਂ ਫਰਵਰੀ 1992 ਦੇ ਵਿੱਚ ਬੇਅੰਤੇ ਦੀ ਸਰਕਾਰ ਪੰਜਾਬ ਦੇ ਵਿੱਚ 7-8% ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ ਕਾਇਮ ਕਰ ਦਿੱਤੀ ਜਾਂਦੀ ਹੈ ਏਜੰਸੀਆਂ ਵੱਲੋਂ। ਬੁੱਚੜ KP ਗਿੱਲ ਜਿਹੜਾ ਉਹ DGP ਲਾਇਆ ਜਾਂਦਾ, ਔਰ ਉਹੀ ਇੱਕ ਕਲਾਸ ਕਿਲਰ ਆਫਿਸਰਸ ਦੀ, ਜਿਨ੍ਹਾਂ ਨੂੰ ਬਾਅਦ 'ਚ ਬਾਦਲ ਸਰਕਾਰ ਦੇ ਵੇਲੇ ਵੱਡੇ ਅਹੁਦਿਆਂ ਦੇ ਨਾਲ ਸੁਮੇਧ ਸੈਣੀ ਨੂੰ DGP, ਸੁਰੇਸ਼ ਅਰੋੜਾ, ਇਹ ਸਵਰਨਾ ਘੋਟਣਾ, ਇਹ ਤਾਂ ਬਾਦਲ ਦੇ ਬੈਡਰੂਮ 'ਚੋਂ ਹੀ ਨਿਕਲਦਾ ਸੀ। ਔਰ ਬਾਅਦ 'ਚ ਸਾਹਮਣੇ ਵੀ ਆਇਆ ਕਿ ਆਲਮੋਸਟ ਰੋਜ਼ ਬਰੀਫਿੰਗ ਵਾਲਾ ਕੰਮ ਸੀ। ਹਾਲਾਂ ਬਾਦਲ ਦੀ ਸਰਕਾਰ 97 'ਚ ਬਣਦੀ ਹੈ, ਲੇਕਿਨ ਉਸ ਪੀਰੀਅਡ 'ਚ ਵੀ ਕਿਉਂਕਿ ਏਜੰਸੀਆਂ ਦੀ ਖੇਡ ਸੀ, ਇਹ ਬੰਦੇ ਸਾਰੇ ਖਾਸ ਜਿਹੜੇ ਨੇ ਉਹ ਸਿੱਧੇ KP ਗਿੱਲ ਤੋਂ ਆਰਡਰ ਲੈਂਦੇ ਸੀ। ਔਰ ਇਹ ਜਿਹੜੇ ਨੇ ਇਹਦੇ ਬਾਵਜੂਦ ਕੁਝ ਚੰਗੇ ਆਫਿਸਰ ਵੀ ਸਨ, ਲੇਕਿਨ ਇਹਨਾਂ ਨੂੰ ਹੀ ਜਿਹੜਾ ਉਹ ਤੂਲ ਦੇ ਕੇ, ਔਰ ਕਿੰਨੀਆਂ ਇਹਨਾਂ ਨੇ ਬਾਉਂਟੀਜ਼ ਇਕੱਠੀਆਂ ਕੀਤੀਆਂ ਝੂਠੇ ਪੁਲਿਸ ਮੁਕਾਬਲਿਆਂ ਨਾਲ, ਔਰ ਦੂਜੇ, ਔਰ ਇਵੇਂ ਹੀ ਡਾਇਰੈਕਸ਼ਨ ਹੁੰਦੇ ਸੀ। ਜਿਵੇਂ ਜੇ ਜਸਵੰਤ ਸਿੰਘ ਖਾਲੜਾ ਨੂੰ ਅਜੀਤ ਸੰਧੂ ਨੇ ਜਿਹੜਾ ਉਹ ਚੁੱਕਿਆ ਘਰੋਂ ਔਰ ਟਾਰਚਰ ਕਰਕੇ ਸ਼ਹੀਦ ਕਰ ਦਿੱਤਾ 6 ਸਤੰਬਰ ਜਿਹੜਾ ਹੈ 1995 ਨੂੰ, ਤੇ ਇਹ ਵੀ ਇਹ ਨਹੀਂ ਹੈ ਅਜੀਤ ਸੰਧੂ ਦਾ ਕੋਈ ਆਪਣਾ ਫੈਸਲਾ ਸੀ।
ਹਾਲਾਂ ਉਹ ਇੱਕ ਆਪਣੀ ਕਿਸਮ ਦਾ ਬੁੱਚੜ ਸੀ, ਪਰ ਇਹ ਉਹੀ ਅਪਾਇੰਟਡ ਉਹਨਾਂ ਨੂੰ ਸੀ ਵੀ ਜਸਵੰਤ ਸਿੰਘ ਖਾਲੜਾ ਤਾਂ ਇੰਟਰਨੈਸ਼ਨਲ ਵੌਇਸ ਹੈ। ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਉਹ ਕੈਨੇਡਾ UK ਤੱਕ ਉਹਨੇ ਪਹੁੰਚਾ ਦਿੱਤੀ, ਐਲੀਮੀਨੇਟ ਕਰੋ। ਸੋ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਐਲੀਮੀਨੇਸ਼ਨ ਦਾ ਫੈਸਲਾ ਵੀ ਉੱਪਰ ਦੀਆਂ ਏਜੰਸੀਆਂ ਦਾ ਫੈਸਲਾ ਸੀ, ਬੁੱਚੜ ਬੇਅੰਤੇ ਦੀ ਸਰਕਾਰ, ਔਰ ਉਹਨੇ ਸਵਰਨੇ ਘੋਟਣੇ ਨੇ। ਔਰ ਹੁਣ ਤਾਂ ਉਹਨਾਂ ਦੇ ਜਿਹੜਾ ਵਿਵਿਡ ਅਕਾਊਂਟ ਆਉਂਦਾ ਹੈ, ਕਈ ਨਿਕਲ ਆਏ ਨੇ ਚਸ਼ਮਦੀਦ ਗਵਾਹ, ਹਾਲਾਂ ਇੱਕ ਦੋ ਨੇ ਪਹਿਲਾਂ ਹੀ ਸੀ, ਕਿ ਜਿਸ ਲੈਵਲ ਦੇ ਉੱਤੇ ਉਹਨਾਂ ਨੂੰ ਟੌਰਚਰ ਕੀਤਾ ਗਿਆ, ਇਹ ਜੇ ਹਿਸਟਰੀ 'ਚ ਹੁਣ ਤਾਂ ਜਦੋਂ ਇਹ ਰਿਪੋਰਟ ਬਾਹਰ ਆ ਗਈ, ਔਰ ਇਹ ਜਦੋਂ ਅਸੀਂ ਇਹਨਾਂ 2 ਦਿਨਾਂ ਦੀ ਗੱਲ ਕਰ ਰਹੇ, ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਹੋਇਆ। ਬਹੁਤ ਸਾਰੇ ਉਹੀ ਸ਼੍ਰੋਮਣੀ ਕਮੇਟੀ ਜਿਹਨੂੰ 30 ਸਾਲ ਯਾਦ ਨਹੀਂ ਆਇਆ, ਹੁਣ ਸ਼ਹਾਦਤ ਯਾਦ ਆਈ ਹੈ। ਉਹਨਾਂ ਦੇ ਪਿੰਡ ਕੌਂਕੇ ਵੀ ਹੋਇਆ, ਜਿਹਦੇ ਸਰ ਸਿਮਰਨਜੀਤ ਸਿੰਘ ਮਾਨ ਔਰ ਉਹਨਾਂ ਦੇ ਹੋਰ ਸਾਥੀਆਂ ਦੀ ਪਾਰਟਿਸਪੇਸ਼ਨ ਹੋਈ ਹੈ। ਹੁਣ ਇਹ ਪਾਰਟ ਤਾਂ ਹੈ ਕਿ ਜੇ ਮੈਂ ਅੱਜ ਜਦੋਂ ਸਟੂਡੀਓ ਵੱਲ ਆ ਵੀ ਰਿਹਾ ਸੀ ਤਾਂ ਮੇਰੇ ਮਾਈਂਡ 'ਚ ਸੀ ਕਿ ਵੀ ਅਸੀਂ ਭਾਈ ਮਨੀ ਸਿੰਘ, ਉਹਨਾਂ ਦੀ ਸ਼ਹਾਦਤ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਉਸ ਵੇਲੇ ਦੇ ਮੁੱਖ ਸੇਵਾਦਾਰ ਅਕਾਲ ਤਖਤ ਸਾਹਿਬ ਔਰ ਦੂਸਰਾ ਸਾਹਿਬ ਇਕੱਠਾ ਹੀ ਸੀ ਜਿਨ੍ਹਾਂ ਦਾ, ਉਹਨਾਂ ਦੀ ਸ਼ਹਾਦਤ ਉਵੇਂ ਹੀ ਬੰਦ ਕੱਟ ਕੇ ਹੋਈ। ਔਰ ਜਦੋਂ ਤੁਸੀਂ ਇਹ ਦੇਖੋਗੇ ਕਿ ਜੇ ਉਹ ਵੀ ਨੇ ਜਿਹੜੇ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ, ਭਗੌੜੇ ਹੋਏ, ਔਰ ਕਰੰਟ ਸਟਰਗਲ 'ਚ ਜਿਹੜਾ ਰੁਤਬਾ 30 ਸਾਲ ਪਹਿਲਾਂ ਬੇਸ਼ੱਕ ਸਰਬੱਤ ਖਾਲਸਾ ਨੇ ਜਥੇਦਾਰ ਬਣਾ ਕੇ ਉਹਨਾਂ ਨੂੰ ਰੁਤਬਾ ਦਿੱਤਾ, ਪਰ ਇਹ ਵੱਡਾ ਹਿੱਸਾ ਜਿਹੜਾ ਸਰਕਾਰਾਂ ਦੇ ਨਾਲ ਰਲਿਆ ਹੋਇਆ ਜਾਂ ਵੈਸੇ ਗਫਲਤ ਦੀ ਨੀਂਦ ਸੌਣ ਵਾਲਾ, ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਕਦੇ ਪਹਿਲਾਂ ਸ਼੍ਰੋਮਣੀ ਕਮੇਟੀ ਜਾਂ ਭੋਗ ਨਹੀਂ ਪਾਇਆ ਗਿਆ। ਅੱਜ ਤੋਂ ਕੁਝ ਸਾਲ ਪਹਿਲਾਂ ਉਹ 4 ਕਮਰੇ ਇਹਨਾਂ ਨੇ ਸੈਂਟਰਲ ਸਿੱਖ ਮਿਊਜ਼ੀਅਮ ਦੇ ਨਾਲ ਉਹਨਾਂ 'ਚ ਫੋਟੋ ਉਹਨਾਂ ਦੀ ਟੰਗ ਦਿੱਤੀ ਸੀ, ਲੇਕਿਨ ਕਦੇ ਵੀ ਰੈਕਗਨੀਸ਼ਨ ਰਾਦਰ ਇਸ ਦੇ ਉਲਟੇ ਹੋਇਆ ਕਿ ਜਦੋਂ ਬੇਅੰਤਾ ਮਾਰਿਆ ਗਿਆ 1997 'ਚ ਬਾਦਲ ਦੀ ਸਰਕਾਰ ਬਣੀ, ਔਰ ਉਸ ਵੇਲੇ ਜਿਹੜਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਔਰ ਕੁਛ ਹੋਰ ਐਕਟਿਵਿਸਟ ਬਾਦਲ ਨੂੰ ਮਿਲੇ ਕਿ ਜੀ, ਕਿਉਂਕਿ ਬਾਦਲ ਖੁਦ ਮੰਗ ਕਰਦਾ ਰਿਹਾ, ਉੱਥੇ ਧਰਨੇ ਤੇ ਬਹਿੰਦਾ ਸੀ ਜਾ ਕੇ ਕਿ ਜੀ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਫੜਿਆ ਜਾਏ, ਗ੍ਰਿਫਤਾਰੀ ਹੋਏ, ਔਰ ਇਹ ਤਵਾੜੀ ਕਮੇਟੀ ਬਣਾਈ ਗਈ ਕਿ ਇਮਾਨਦਾਰ ਪੁਲਿਸ ਹਿੰਦੂ ਅਫਸਰ। ਹੁਣ ਜਦੋਂ ਤਵਾੜੀ ਦੀ ਰਿਪੋਰਟ ਤਿਆਰ ਹੋਈ ਔਰ ਆਲਮੋਸਟ ਦਿੱਤੀ ਜਾਣ ਵਾਲੀ ਸੀ, ਇੱਕਦਮ ਤਵਾੜੀ ਦੇ ਖਿਲਾਫ ਕੋਈ ਐਸੀ ਔਰਤ ਖੜੀ ਕਰ ਦਿੱਤੀ ਗਈ ਜਿਹਨੇ ਬਦ ਅਖਲਾਕੀ ਦਾ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ। ਔਰ ਸਾਨੂੰ ਇਹ ਪਤਾ ਹੈ ਵੀ ਇਸ ਨੂੰ ਕਿਵੇਂ ਯੂਜ਼ ਕੀਤਾ ਜਾਂਦਾ, ਜਿਵੇਂ ਰੰਜਨ ਗੋਗੋਈ ਤੋਂ ਜੇ ਬਾਬਰੀ ਮਸਜਿਦ ਦੀ ਥਾਂ ਮੰਦਿਰ ਬਣਵਾਉਣਾ ਸੀ ਤਾਂ ਆਹੀ ਕੰਮ ਕੀਤਾ ਗਿਆ। ਕੋਈ ਹੋਰ ਜਦੋਂ ਜਿਹੜਾ ਵੀ ਹੁੰਦਾ ਉਹਦੇ ਤੇ ਮੋਰਲ ਟਰਪੀਚੂਡ ਦਾ ਇਸ਼ੂ ਤੁਸੀਂ ਖੜਾ ਕਰ ਦਿਓ, ਔਰ ਉਹਨੂੰ ਵੀ ਆਪਣੇ ਅਹੁਦੇ ਤੋਂ ਵਕਤੀ ਤੌਰ ਤੇ ਪਾਸੇ ਕੀਤਾ ਔਰ ਰਿਪੋਰਟ ਬਾਦਲ ਨੇ ਦੱਬ ਲਈ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਹ ਰਿਪੋਰਟ ਜਿਹੜੀ 97-98 ਦੀ ਸੀ ਤਿਵਾੜੀ ਨੇ ਦਿੱਤੀ, ਇੰਨੇ 25 ਸਾਲ ਕਿਉਂ ਲੱਗੇ ਉਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਬਾਹਰ ਆਉਂਦੇ ਆ। ਫਿਰ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਸਵਰਨਾ ਘੋਟਣਾ ਤਰੱਕੀ ਕਰਦੇ ਕਰਦੇ ਕਿੱਥੇ, ਹੁਣ ਤਾਂ ਕੁੱਤੇ ਦੀ ਮੌਤ ਉਹ ਨਰਕਾਂ ਦਾ 2014 'ਚ ਮਰ ਗਿਆ। ਦੂਸਰਿਆਂ ਦੇ ਖਿਲਾਫ ਹੁਣ ਜਦੋਂ ਰਿਪੋਰਟ ਆਈ ਹੈ ਜੀ ਆਹ ਪੁਲਿਸ ਅਫਸਰ ਸੀ, ਇਹਨਾਂ ਦੇ ਖਿਲਾਫ ਕਾਰਵਾਈ ਹੋਏ, ਦੂਜਾ ਹੋਏ, ਲੇਕਿਨ ਏਜੰਸੀਆਂ ਦੀ ਖੇਡ ਸਮਝ ਆ ਸਕਦੀ ਹੈ। ਲੇਕਿਨ ਹੁਣ ਇਹ ਵੀ ਸਾਹਮਣੇ ਆਉਂਦਾ ਕਿ ਉਹੀ ਸਵਰਨਾ ਘੋਟਣਾ ਜਦੋਂ 2014 'ਚ ਮਰਦਾ ਤੇ ਉਹਦਾ ਮੁੰਡਾ ਜਿਹੜਾ ਹੁਣ SSP ਔਰ ਜਿਹੜਾ ਇੱਕ ਪੁਲਿਸ ਮੁਕਾਬਲਾ ਝੂਠਾ ਕਿ ਜੀ ਹੱਥਕੜੀਆਂ ਸਮੇਤ ਦੌੜਨ ਲੱਗਾ ਸੀ, ਅੰਮ੍ਰਿਤ ਸਿੰਘ ਨੌਜਵਾਨ 22 ਸਾਲ ਦਾ ਜੰਡਿਆਲੇ ਦੀ ਨਹਿਰ ਦੇ ਕੰਢੇ ਮਾਰਿਆ, ਇਹਦੇ ਮੁੰਡੇ ਨੇ ਮਾਰਿਆ SSP ਅੰਮ੍ਰਿਤਸਰ ਸਵਰਨੇ ਘੋਟਣੇ ਦਾ, ਔਰ ਉਹਨੇ ਆਪਣੇ ਪਿਓ ਦਾ ਭੋਗ ਜਿਹੜਾ ਹੈ ਉਹ ਜਲੰਧਰ ਅਰਬਨ ਸਟੇਟ ਕਿ ਕਿੱਥੇ ਇਹਨਾਂ ਦਾ ਦੀ ਕੋਠੀ ਹੈ। ਔਰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹ ਅਪਾਇੰਟ ਕੀਤਾ ਗਿਆ ਰਾਗੀ ਵਡਾਲਾ ਨੂੰ ਕਿ ਜੀ ਤੁਸੀਂ ਕੀਰਤਨ ਕਰਨਾ, ਉਹਨਾਂ ਨਾ ਕਰਦੇ ਉਹਨਾਂ ਕਿਹਾ ਇਹ ਘੋਟਣਾ ਇਹਨੇ ਤਾਂ ਇੰਨੇ ਨੌਜਵਾਨ ਮਾਰੇ ਹੋਏ ਨੇ ਝੂਠੇ, ਔਰ ਜਥੇਦਾਰ ਕੌਂਕੇ ਨੂੰ ਸ਼ਹੀਦ ਕੀਤਾ ਹੋਇਆ। ਔਰ ਇਸ ਬਾਰੇ ਹੁਣ ਇਹ ਸਾਹਮਣੇ ਆਇਆ ਕਿ 51,000 ਰੁਪਇਆ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਹਨੇ ਦਿੱਤਾ, ਉਹਦੇ ਮੁੰਡੇ ਨੇ, ਔਰ ਲੋਕਲ ਜਿਹੜੀ ਸਿੰਘ ਸਭਾ ਸੀ ਉਹਨੂੰ ਆਰਡਰ ਕੀਤਾ ਉਹਨੇ ਜਥੇਦਾਰ ਨੇ ਕਿ ਜੀ ਇਹਦਾ ਤੁਸੀਂ ਭੋਗ ਪਵਾਓ। ਸੋ ਹੁਣ ਜਦੋਂ ਇਸ ਲੈਵਲ ਦੀ ਕਰਪਸ਼ਨ ਇਨਸਾਈਡ ਹੈ, ਬਾਦਲ ਨੇ ਉਸ ਰਿਪੋਰਟ ਨੂੰ ਦੱਬ ਕੇ ਉਹੀ ਏਜੰਸੀਆਂ ਦਾ ਕੰਮ ਕੀਤਾ ਜੋ ਕਿ ਏਜੰਸੀਆਂ ਚਾਹੁੰਦੀਆਂ ਹੁੰਦੀਆਂ ਨੇ। ਹੁਣ ਕਿਉਂਕਿ ਅਕਾਲੀ ਵੀ ਆਊਟ ਆਫ ਪਾਵਰ ਨੇ, ਕੋਈ ਨਾ ਕੋਈ ਉਹਨਾਂ ਨੇ ਉਲਝਾਣ ਦਾ ਹੋਰ ਪਾਸੇ ਵੀ, ਕਿਉਂਕਿ ਇਸ ਵੇਲੇ ਜਿਹੜਾ ਪ੍ਰੈਸ਼ਰ ਵੀ ਬਿਲਟ ਹੋ ਰਿਹਾ ਹੈ,
ਇਸ ਵੇਲੇ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਫਸੇ ਹੋਏ ਨੇ ਜਾਂ ਦੂਜੇ, ਤੇ ਸਿੱਖਾਂ 'ਚ ਤੁਸੀਂ ਇੰਟਰਨਲ ਡਿਬੇਟ ਵੀ ਕਰਨੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਦੀ ਡਿਬੇਟ 'ਚ ਜਦੋਂ ਹੁਣ ਅਸੀਂ ਦੇਖ ਰਹੇ ਹਾਂ ਤੇ ਬੁੱਚੜ ਬੇਅੰਤੇ ਦਾ ਜ਼ਿਕਰ ਵੀ ਬਹੁਤ ਘੱਟ ਹੈ, KP ਗਿੱਲ ਦਾ ਵੀ ਬਹੁਤ ਘੱਟ ਹੈ, ਸਵਰਨੇ ਘੋਟਣੇ ਦਾ ਵੀ ਬਹੁਤ ਘੱਟ ਹੈ, ਪਰ ਜ਼ਿਆਦਾ ਤਾਂ ਬਾਦਲਾਂ ਤਾਂ ਹੀ ਆਇਆ ਕਿ ਭਾਈ ਤੁਸੀਂ ਖੁਦ ਇਸ ਸਾਰੇ ਦਾ ਹਿੱਸਾ ਰਹੇ, ਤੁਸੀਂ ਉਸ ਰਿਪੋਰਟ ਨੂੰ ਦੱਬਿਆ, ਤੁਹਾਡੇ ਬਣਾਏ ਜਥੇਦਾਰ ਨੇ ਉਹਨੇ ਪੈਸੇ ਖਾ ਕੇ ਜਿਹੜਾ ਉਹਦੇ ਅੰਤਮ ਅਰਦਾਸ ਵੇਲੇ ਵੀ ਜਿਹੜਾ ਉਹਨੂੰ ਸ਼੍ਰੋਮਣੀ ਕਮੇਟੀ ਦੇ ਰਾਗੀ ਨੂੰ ਜਿਹੜਾ ਅਪਾਇੰਟ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਵੇਲੇ ਜਿਹੜਾ ਕੌਮ ਦੇ ਅੰਦਰ ਬਹੁਤ ਕੁਝ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ, ਔਰ ਇਹਨਾਂ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਹੋਰਾਂ ਦੀ ਸ਼ਹਾਦਤ, ਜਿਵੇਂ ਉਹਨਾਂ ਨੇ ਸਬਰ ਨਾਲ ਸਿੱਖੀ ਸਦਕ ਨਿਭਾਇਆ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਅਸੀਂ ਇਹ ਯਾਦ ਕਰਾਂਗੇ ਇਸ ਸਾਰੇ ਪੀਰੀਅਡ 'ਚ ਉਹਨਾਂ ਦਾ ਰੁਤਬਾ, ਉਹਨਾਂ ਦੀ ਥਾਂ ਇਸ ਲੈਵਲ ਦੇ ਉੱਤੇ ਜਾਏਗੀ। ਔਰ ਆਉਣ ਵਾਲੇ ਪੀਰੀਅਡ 'ਚ ਵੀ ਉਹਨਾਂ ਦੇ ਪਰਿਵਾਰ ਨੇ ਕਿਵੇਂ ਸਫ਼ਰ ਕੀਤਾ, ਛੋਟੇ ਉਹਨਾਂ ਦੇ ਬੱਚੇ ਸੀ, ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਹੁਣ ਜਿਹੜਾ ਸਾਰੇ ਉੱਥੇ ਉਹਨਾਂ ਨੂੰ ਸਰਪਾਉ ਦੇਣ ਦੀ ਲਾਈਨ ਵੀ, ਔਰ ਇਸ ਦੇ ਉੱਤੇ ਸਭ ਯੂਟਿਊਬਰ ਵੀ ਘਰੋਂ ਨਿਕਲੇ ਨੇ ਉਹਨਾਂ ਨੂੰ, ਜਿਵੇਂ ਕਿ ਭਾਈ ਕੌਂਕੇ ਦਾ ਨਾਮ ਪਹਿਲੀ ਵਾਰ ਸਾਹਮਣੇ ਆਇਆ ਹੋਏ, ਜਿਹੜੇ ਜਾਣੂ ਸੀ, ਜਿਹੜੇ ਪਿਆਰ ਕਰਨ ਵਾਲੇ ਸੀ, ਉਹ ਸਮਝਦੇ ਸੀ। ਔਰ ਪਿਛਲੇ ਵਰੇ 1 ਜਨਵਰੀ ਦੇ ਮੌਕੇ ਮੈਂ ਜਿਹੜਾ ਉਹ ਕੈਲੀਫੋਰਨੀਆ ਸਟਾਕਟਨ ਗੁਰਦੁਆਰਾ ਸਾਹਿਬ ਸੀ, ਉੱਥੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਸਮਾਗਮ ਸੀ, ਲੇਕਿਨ ਐਟਲੀਸਟ ਸੱਚ ਸਾਹਮਣੇ ਆਇਆ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉਵੇਂ ਹੀ ਯਾਦ ਕੀਤਾ ਜਾਏਗਾ ਜਿਵੇਂ ਮੁਗਲਿਆ ਹਕੂਮਤ ਦੇ ਜ਼ੁਲਮਾਂ ਦੇ ਸਾਹਮਣੇ ਭਾਈ ਮਨੀ ਸਿੰਘ ਜੀ ਨੇ ਬੰਦ ਕਟਾਇਆ, ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਮੁਗਲਿਆ ਹਕੂਮਤ ਔਰ ਉਹਨਾਂ ਦਾ ਜਿਹੜਾ ਦਾਰੁਲ ਹਕੂਮਤ ਸੀ ਲਾਹੌਰ, ਉਸ ਦੇ ਉੱਤੇ ਸਿੱਖ ਬਹੁਤ ਜਲਦੀ ਕਾਬਜ਼ ਹੋਏ। ਇਵੇਂ ਹੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ, ਜਿਵੇਂ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤਾਂ ਨੇ ਬਾਹਰ ਡਾਇਸਪੋਰਾ ਦੇ ਵਿੱਚ ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਮੂਵਮੈਂਟ ਨੂੰ ਖੜਾ ਕੀਤਾ। ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਉਸ ਦੌਰ ਦੀਆਂ ਗੱਲਾਂ ਮੁੜ ਕੇ ਅਗਲੀ ਜਨਰੇਸ਼ਨ 'ਚ ਆ ਰਹੀਆਂ ਨੇ ਕਿ ਸਾਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ, ਉਹਨਾਂ ਨੇ ਸਿੱਖੀ ਸਦਕ ਵੀ ਕੇਸਾਂ ਸੁਆਸਾਂ ਨਾਲ ਨਿਭਾਇਆ, ਔਰ ਉਹਨਾਂ ਦੇ ਅਖੀਰਲੇ ਸਾਹ ਤੱਕ ਉਹਨਾਂ ਨੇ ਜਿਹੜਾ ਹੈ ਖਾਲਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਨਿਭਾਈ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।